अस्सलाम वालेकुम। अच्छा जी, लॉकडाउन ਦੁਬਾਰਾ ਲੱਗ ਗਿਆ। ਪਿਛਲੇ ਮਹੀਨੇ ਦੀ 15 ਤਰੀਕ ਨੂੰ ਗਵਰਨਮੈਂਟ ਨੇ ਐਲਾਨ ਕੀਤਾ ਸੀਗਾ ਕਿ 15 ਦਿਨਾਂ ਵਾਸਤੇ ਲੌਕਡਾਊਨ ਦੇ ਵਿੱਚ ਨਰਮੀ ਕੀਤੀ ਜਾਏਗੀ ਤੇ ਇਹ ਦੁਕਾਨਾਂ ਯਾਨੀ ਕਿ ਮਾਰਕੀਟਾਂ, ਸ਼ਾਪਿੰਗ ਮਾਲ, ਹੋਟਲ, ਰੈਸਟੋਰੈਂਟ ਤੇ ਜਿਹੜੀਆਂ ਫੂਡ ਵਾਲੀਆਂ ਜਿਹੜੀਆਂ ਖਾਣ ਪੀਣ ਵਾਲੀ ਦੁਕਾਨਾਂ ਇਹ ਖੁੱਲੀਆਂ ਰਹਿਣਗੀਆਂ। ਲੇਕਿਨ ਅੱਜ ਰਾਤ ਤੋਂ ਯਾਨੀ ਕਿ 1/6/2026 ਤੋਂ लॉकडाउन ਦੁਬਾਰਾ ਲੱਗ ਗਿਆ ਵਾ। ਅੱਜ ਰਾਤ ਨੂੰ ਦੁਕਾਨਾਂ ਜਿਹੜੀਆਂ ਵਾ ਉਹ 8 ਵਜੇ ਬੰਦ ਹੋਣਗੀਆਂ। ਹੋਟਲ ਤੇ ਬਾਕੀ ਚੀਜ਼ਾਂ ਜਿਹੜੀਆਂ ਵਾ 10 ਵਜੇ ਬੰਦ ਹੋਣਗੀਆਂ। ਟੇਕ ਅਵੇ ਜਿਹੜਾ ਵਾ ਯਾਨੀ ਕਿ ਤੁਸੀਂ ਆਣਾ ਵਾ ਤੇ ਰੋਟੀ ਲੈ ਕੇ ਘਰ ਚਲ ਜਾਣਾ ਵਾ, ਘਰ ਬਹਿ ਕੇ ਖਾਣੀ ਆ, ਉਹ ਰਾਤੀ 12 ਵਜੇ ਤੱਕ ਹੋਏਗਾ। ਅਗਰ ਕੋਈ ਬੰਦਾ ਇਹਦੀ ਖਿਲਾਫਵਰਜ਼ੀ ਕਰੇਗਾ ਤੇ ਦੁਬਾਰਾ ਉਸੇ ਤਰ੍ਹਾਂ ਪੀਰਾ ਫੋਰਸ ਵੀ ਆਏਗੀ, ਪੁਲਿਸ ਵੀ ਆएगी, आके सख्ती करेगी तो सारा कुछ करेगी। लिहाजा तुहानू सारिਆਂ ਨੂੰ गुजारिश ये हैगी आ कि ਜਿਹੜੀਆਂ गौरमेंट ਦੀਆਂ ਪੋਲਿਸੀਆਂ ਵਾ ਉਹਨਾਂ ਦੇ ਉੱਪਰ ਅਮਲ ਕਰਕੇ ਰਾਤੀ 8 ਵਜੇ ਦੁਕਾਨਾਂ ਬੰਦ ਕਰ ਦਿਓ। ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕੀਤੀ ਆ, ਲੇਕਿਨ ਜਿਹੜੀ ਅਸਲ ਗੁਜ਼ਾਰਿਸ਼ ਆ ਉਹ ਮੈਂ ਗੌਰਮੈਂਟ ਨੂੰ ਕਰਨ ਲੱਗਾ ਵਾਂ, ਯਾਨੀ ਕਿ ਪੰਜਾਬ ਹਕੂਮਤ ਨੂੰ ਤੇ ਵਫਾਕੀ ਹਕੂਮਤ ਨੂੰ। ਉਹਨਾਂ ਨੂੰ ਦੱਸਣ ਲੱਗੇ ਆ ਅਸੀਂ, ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਨਾ, ਦੱਸਣੇ ਲੱਗੇ ਆ ਕਿ ਤੇਲ ਸਸਤਾ ਹੋ ਗਿਆ। ਉਹ ਜਿਹੜੀ ਜੰਗ ਲੱਗੀ ਸੀ ਈਰਾਨ ਦੀ ਤੇ ਅਮਰੀਕਾ ਦੀ ਉਹ ਵੀ ਤਕਰੀਬਨ ਖਤਮ ਹੋ ਗਈ। ਉਹ ਜਿਹੜੀ ਬਹਿਰੀ ਗੁਜ਼ਰਗਾਹ ਸੀ ਉਹ ਜਿੱਥੋਂ ਜਹਾਜ਼ ਲੰਘ ਕੇ ਜਾਣੇ ਸੀ ਉਹ ਵੀ ਤਕਰੀਬਨ ਖੁੱਲ੍ਹ ਗਈ ਆ। ਤੇ ਹੁਣ ਇਸ ਲਾਕਡਾਊਨ ਦੇ ਵਿੱਚ ਨਰਮੀ ਦੀ ਜ਼ਰੂਰਤ ਆ ਤਾਂ ਕਿ ਜਿਹੜੇ ਲੋਕ ਪਹਿਲੇ ਪਰੇਸ਼ਾਨ ਨੇ ਮਹਿੰਗਾਈ ਦੀ ਵਜ੍ਹਾ ਤੋਂ, ਕਿਉਂਕਿ ਤੇਲ ਜਦੋਂ 400 ਤੋਂ ਉੱਪਰ ਗਿਆ ਸੀ ਨਾ ਉਦੋਂ ਜਿਹੜੇ ਕਿਰਾਏ ਸੀਗੇ ਤੇ ਤੁਸੀਂ ਤੇਲ ਘਟਾਤਾ, ਕਿਰਾਏ ਕੋਈ ਨਹੀਂ ਘਟੇ, ਬਾਕੀ ਸਾਰੀਆਂ ਚੀਜ਼ਾਂ ਨਹੀਂ ਘਟੀਆਂ, ਜਿਹਦੀ ਵਜ੍ਹਾ ਤੋਂ ਮਹਿੰਗਾਈ ਉੱਥੇ ਦੀ ਉੱਥੇ ਹੀ ਆ। ਲੋਕ ਬੜੇ ਪਰੇਸ਼ਾਨ ਨੇ। ਅਗਰ ਲੋਕਾਂ ਦਾ ਕਾਰੋਬਾਰ ਰਾਤ ਨੂੰ ਲੇਟ ਨਾਈਟ ਤੱਕ ਚੱਲਦਾ ਵਾ, ਆ ਕੈਫੇ ਵਾਲੇ ਹੋ ਗਏ, ਹੋਟਲ ਵਾਲੇ ਹੋ ਗਏ, ਇਹ ਤਾਂ ਖੁੱਲ੍ਹਦੇ ਹੀ ਰਾਤ ਨੂੰ ਆ, ਇਹਨਾਂ ਦਾ ਕਾਰੋਬਾਰ ਰਾਤੀ ਲੇਟ ਨਾਈਟ ਤੱਕ ਚੱਲਦਾ ਵਾ। ਲਿਹਾਜ਼ਾ ਇੱਥੇ ਤੁਹਾਨੂੰ ਵੀ ਗੌਰਮੈਂਟ ਨੂੰ ਵੀ ਗੌਰ ਫਿਕਰ ਕਰਨ ਦੀ ਜ਼ਰੂਰਤ ਆ। ਬਹੁਤ ਸ਼ੁਕਰੀਆ।